ਅੱਜ ਯੂਐਸ ਦੀ ਸੁਪਰੀਮ ਕੋਰਟ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਮੈਂਡੇਟ ਸੀ ਵੀ ਜਿੰਨੇ ਵੀ 25 ਤੋਂ ਵੱਧ ਜਿਹੜੇ EMPLOYERS ਦੇ ਇੰਪਲਾਈ ਹੈਗੇ ਆ ਤੇ ਉਹਨਾਂ ਨੂੰ ਮੈਂਡੇਟ ਕਰਨਾ ਪੈਣਾ ਆ ਆਪਣਾ ਵੈਕਸੀਨ। ਉਹਦੇ ਉੱਤੇ ਉਹਨਾਂ ਨੇ ਰੋਕ ਲਾ ਦਿੱਤੀ ਆ। ਸੁਪਰੀਮ ਕੋਰਟ ਕਹਿੰਦੀ ਆ ਵੀ ਨਹੀਂ, ਤੁਸੀਂ ਇਹ ਮੈਂਡੇਟ ਨਹੀਂ ਲਾ ਸਕਦੇ ਹੈਗੇ। ਹਾਂ, ਕੁਛ ਚੀਜ਼ਾਂ ਤੇ ਉਹਨੇ ਕਿਹਾ ਵੀ ਜਿਹੜੇ ਲੋਕ ਹੌਸਪੀਟਲਾਂ 'ਚ ਕੰਮ ਕਰਦੇ ਹੈਗੇ ਆ ਜਾਂ ਜਿੱਥੇ ਮੈਡੀਕੇਅਰ ਨਾਲ ਰਿਲੇਟਡ ਗਵਰਨਮੈਂਟ ਫੰਡਡ ਪ੍ਰੋਗਰਾਮ ਹੈਗੇ ਆ, ਉੱਥੇ ਉਹ ਕੰਪਲਸਰੀ ਹੋਊਗੇ। ਪਿਛਲੇ 50 ਸਾਲਾਂ 'ਚ ਪਹਿਲੀ ਵਾਰੀ ਓਸ਼ਾ ਜਿਹੜੀ ਆ ਆਕੂਪੇਸ਼ਨਲ ਸੇਫਟੀ ਹੈਲਥ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਇਹ ਮੈਂਡੇਟ ਜਾਰੀ ਕੀਤਾ ਸੀ। ਜੀ ਬਿਲਕੁਲ। ਸੋ ਜਿਹੜਾ 100 ਤੋਂ ਵੱਧ ਇੰਪਲੋਈਜ਼ ਵਾਲਾ ਬਿਜ਼ਨਸ ਆ, ਉਸ ਨੂੰ ਇਹ ਮੈਂਡੇਟ ਰੱਖਿਆ ਗਿਆ ਸੀ। ਸੋ 84 ਮਿਲੀਅਨ ਅਮਰੀਕਨਜ਼ ਇਸ ਦੇ ਅਧੀਨ ਜਿਹੜੇ ਉਹ ਆਉਂਦੇ ਸੀਗੇ। ਕਹਿੰਦੇ ਵੀ ਜਿਹੜੇ ਕੋਰਟ ਨੇ ਕਿਹਾ ਵੀ ਜਸਟ ਬਿਕੋਜ਼ ਉਹ ਉਹਨਾਂ ਇੰਪਲੋਇਰਸ ਦੇ ਨਾਲ ਕੰਮ ਕਰਦੇ ਆ ਜਿਨ੍ਹਾਂ ਦੇ 100 ਤੋਂ ਵੱਧ ਆ, ਸੋ ਉਹਨਾਂ ਦਾ ਇਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਲੈਣ ਦੇਣ ਕੋਈ ਨਹੀਂ ਹੈਗਾ। ਅਤੇ ਇਹ ਇੱਕ ਹਿਸਾਬ ਦੇ ਨਾਲ ਜ਼ਿਆਦਾ ਜਿਹੜੀ ਚੀਜ਼ ਆ, ਸੋ ਆਪਾਂ ਇਹ ਚੀਜ਼ ਨੂੰ ਜਿਹੜਾ ਉਹ ਨਹੀਂ ਕਰ ਸਕਦੇ ਹੈਗੇ। ਸੋ ਉਹਨਾਂ ਨੇ ਮੈਂਡੇਟ ਨੂੰ ਜਿਹੜਾ ਉਹ ਹਟਾ ਦਿੱਤਾ ਹੈਗਾ ਆ। ਕਹਿੰਦੇ ਵੀ ਜੇ ਇਹ ਬਿਮਾਰੀ ਤੇ ਮੌਤਾਂ ਕੰਟੀਨਿਊ ਹੁੰਦੀਆਂ ਆ ਮਾਊਂਟ ਹੋਣ ਨੂੰ, ਤੇ ਕੋਰਟ ਨੇ ਏਜੰਸੀ ਨੂੰ ਜਿਹੜਾ ਆ ਉਹ ਆਖਿਆ ਆ ਵੀ ਉਹ ਮੋਸਟ ਇਫੈਕਟਿਵ ਵੇ ਪੋਸੀਬਲ ਦੇ ਨਾਲ ਰਿਸਪੌਂਡ ਜਿਹੜਾ ਉਹ ਕਰੇ, ਤੇ ਵਿਦਆਊਟ ਐਨੀ ਲੀਗਲ ਬੇਸਿਸ ਇਸ ਤਰੀਕੇ ਦੇ ਜਿਹੜੇ ਮੈਂਡੇਟ ਆ ਉਹ ਨਹੀਂ ਲਾ ਸਕਦੇ ਹੈਗੇ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਸਟੇਟਮੈਂਟ ਦੇ ਵਿੱਚ ਬਾਅਦ 'ਚ ਇਹ ਕਿਹਾ ਵੀ ਸੁਪਰੀਮ ਕੋਰਟ ਨੇ ਰਿਕੁਆਇਰਮੈਂਟਸ ਨੂੰ ਜਿਹੜਾ ਉਹ ਜਿਹੜੀਆਂ ਬਲੋਕ ਕੀਤੀਆਂ ਆ, ਉਹ ਲਾਈਫ ਸੇਵਿੰਗ ਸੀਗੀਆਂ ਵਰਕਰਸ ਆ ਉਸ ਦੇ ਲਈ। ਤੇ ਬਾਈਡਨ ਹੁਣਾਂ ਨੇ ਸਟੇਟਸ ਤੇ ਬਿਜ਼ਨਸਿਸ ਨੂੰ ਸਟੈਪ ਅਪ ਕਰਨ ਦੇ ਲਈ ਆਖਿਆ ਆ, ਤਾਂ ਜੋ ਉਹ ਆਪਣੇ ਪੱਧਰ ਦੇ ਉੱਤੇ ਵੈਕਸੀਨੇਸ਼ਨ ਰਿਕੁਆਇਰਮੈਂਟਸ ਆ ਆਪਣੇ ਵਰਕਰਸ ਕਸਟਮਰਸ ਨੂੰ ਤੇ ਹੋਰ ਕਮਿਊਨਿਟੀ ਆ ਉਸ ਨੂੰ ਬਚਾਉਣ ਦੇ ਲਈ ਉਹ ਕਰ ਸਕਣ। ਇਸ ਤੋਂ ਪਹਿਲਾਂ ਵੀ ਅਜਿਹੇ ਮੈਂਡੇਟਸ ਦੇ ਉਲਟ ਜਿਹੜੀਆਂ ਖਾਸ ਕਰਕੇ ਜਿਨ੍ਹਾਂ ਨੂੰ ਰੈੱਡ ਸਟੇਟਸ ਵੀ ਆਖ ਦਿੱਤਾ ਜਾਂਦਾ, ਰਿਪਬਲਿਕਨ ਜਿਹੜੀਆਂ ਸਟੇਟਸ ਆ, ਉਹਨਾਂ ਨੇ ਪਹਿਲਾਂ ਹੀ ਇਸ ਮੈਂਡੇਟ ਦੇ ਉਲਟ ਆਪੋ ਆਪਣੇ ਜਿਹੜੇ ਫੈਸਲੇ ਆ ਉਹ ਲਏ ਹੋਏ ਸੀ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਇੰਪਲੋਇਰਸ ਨੂੰ ਛੋਟ ਇੱਕ ਹਿਸਾਬ ਦੇ ਨਾਲ ਦਿੱਤੀ ਹੋਈ ਸੀ। ਜੀ, ਅਗਲੀ ਖਬਰ ਹੈਲਥ ਕੇਅਰ ਸ਼ੇਅਰਿੰਗ ਮਿਨਿਸਟਰੀ ਇੱਕ ਇਹ ਕੰਪਨੀ ਸੀ ਜਿਹੜੀ ਕਿ ਲੋਕਾਂ ਨੂੰ ਹੈਲਥ ਕੇਅਰ ਪ੍ਰੋਵਾਈਡ ਕਰਦੀ ਸੀ, ਨਾਟ ਥਰੂ ACA ਜਿਹੜੀ ਅਮਰੀਕਨ ਜਿਹੜਾ ਬਿੱਲ ਹੈਗਾ ਓਬਾਮਾ ਕੇਅਰ, ਉਹਦੇ ਅੰਡਰ ਨਹੀਂ ਸੀ। ਇਹ ਟੋਟਲੀ ਡਿਫਰੈਂਟ ਸੀ। ਇਹਨਾਂ ਨੇ ਕਹਿੰਦੇ ਵੀ ਮਿਲੀਅਨਸ ਆਫ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕੀਤੇ, ਕਿਉਂਕਿ ਕਈ ਵਾਰੀ ਲੋਕ ਜਿਨ੍ਹਾਂ ਦਾ ਪ੍ਰੀਮੀਅਮ ਹਾਈ ਹੁੰਦਾ ਹੈ ਕਵਰਡ ਕੈਲੀਫੋਰਨੀਆ 'ਚ ਜਾਂ ਓਬਾਮਾ ਕੇਅਰ 'ਚ, ਉਹ ਪ੍ਰਾਈਵੇਟ ਇੰਸ਼ੋਰੈਂਸਾਂ ਲੈ ਲੈਂਦੇ ਸੀ। ਜਿਹੜੀ ਉਹ ਪ੍ਰਾਈਵੇਟ ਇੰਸ਼ੋਰੈਂਸ ਉਹਦੇ ਵਿੱਚ ਇੱਕ ਇਹ ਅਟਲਾਂਟਾ ਬੇਸਡ ਕੰਪਨੀ ਸੀਗੀ। ਕਹਿੰਦੇ ਭਈ ਇਹ ਹੁਣ ਕੈਲੀਫੋਰਨੀਆ 14ਵੀਂ ਸਟੇਟ ਹੋ ਗਈ ਆ ਜਿਨ੍ਹਾਂ ਨੇ ਐਲੀਅਰਾ ਕੰਪਨੀਜ਼ AG ਰੌਬ ਬੋਂਟਾ ਉਹਨਾਂ ਦੇ ਅਗੇਂਸਟ ਲਾ ਸੂਟ ਲਿਆਂਦਾ ਹੈਗਾ ਕੈਲੀਫੋਰਨੀਆ ਦੇ ਅਟੋਰਨੀ ਜਨਰਲ ਨੇ। ਕਹਿੰਦੇ ਵੀ ਉਹਨਾਂ ਨੇ ਜਿੰਨੇ ਵੀ ਪੈਸੇ ਇਕੱਠੇ ਕੀਤੇ ਆਪਣੇ ਮੈਂਬਰਸ ਦੇ ਮੰਥਲੀ ਪੇਮੈਂਟਸ ਦੇ, ਉਹ ਆਪਣੀਆਂ ਹੀ ਜੇਬਾਂ ਦੇ ਵਿੱਚ ਪਾ ਲਏ ਤੇ ਬਹੁਤ ਸਾਰੇ ਲੋਕਾਂ ਨੂੰ ਕਵਰੇਜ ਵੀ ਨਹੀਂ ਦਿੱਤੀ। ਸੋ ਕਈ ਵਾਰੀ ਲੋਕ ਦੇਖ ਲੈਂਦੇ ਵੀ ਇਹ ਸਸਤੀ ਜਿਹੀ ਇੰਸ਼ੋਰੈਂਸ ਆ, ਇਹ ਬਾਈ ਕਰ ਲੈਂਦੇ ਆ, ਪਰ ਬਾਅਦ 'ਚ ਪਤਾ ਲੱਗਦਾ ਇਹ ਤਾਂ ਇੱਕ ਫਰੋਡ ਸੀ। ਜੀ, ਸੋ ਦੇਖ ਲਓ ਕਿਸ ਹਿਸਾਬ ਦੇ ਨਾਲ ਇਹ ਕੰਮ ਚੱਲਿਆ ਆ।